ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 2 ਜੁਲਾਈ ਦਾ ਦਿਨ। 1978 ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਣੇ। 1943 'ਚ ਬਣੀ ਸਿੱਖ ਸਟੂਡੈਂਟ ਫੈਡਰੇਸ਼ਨ 1943 ਤੋਂ 1958 ਤੱਕ ਅਹਿਮ ਰੋਲ ਅਦਾ ਕਰਦੀ ਰਹੀ, ਪਰ 1959 'ਚ ਸੁਰਜੀਤ ਸਿੰਘ ਮਨਹਾਸ ਦੇ ਵੇਲੇ ਤੋਂ ਇਹ ਸਿਰਫ ਰਸਮੀ ਜਮਾਤ ਬਣ ਕੇ ਰਹਿ ਗਈ ਸੀ। 1962 'ਚ ਅਕਾਲੀ ਦਲ 'ਚ ਫੁੱਟ ਪੈਣ ਮਗਰੋਂ ਇਸ ਦੇ 2 ਧੜੇ ਬਣ ਗਏ। ਮਾਸਟਰ ਧੜੇ ਦਾ ਪ੍ਰਧਾਨ ਅਮਰੀਕ ਸਿੰਘ ਤੇ ਫਤਿਹ ਸਿੰਘ ਧੜੇ ਦਾ ਪ੍ਰਧਾਨ ਮੱਖਣ ਸਿੰਘ ਸੀ, ਪਰ ਇਹ ਦੋਵੇਂ ਕੋਈ ਰੋਲ ਅਦਾ ਨਾ ਕਰ ਸਕੇ ਤੇ ਹੌਲੀ-ਹੌਲੀ ਇਹ ਫੈਡਰੇਸ਼ਨ ਕਮਜ਼ੋਰ ਹੋਣ ਲੱਗ ਪਈ। 1968 'ਚ ਕੁਝ ਚਿਰ ਵਾਸਤੇ ਸੁਰਜੀਤ ਸਿੰਘ ਸੰਧੂ ਖਾਲਸਾ ਕਾਲਜ ਜਲੰਧਰ ਨੇ ਇਸ 'ਚ ਜਾਨ ਪਾਈ, ਪਰ ਉਹ ਛੇਤੀ ਹੀ ਚੜ੍ਹਾਈ ਕਰ ਗਏ। ਇਸ ਮਗਰੋਂ ਜਸਵੰਤ ਸਿੰਘ ਮਾਨ ਪ੍ਰਧਾਨ ਬਣੇ। ਉਹਨਾਂ ਦੇ ਅਹੁਦੇ 'ਚ ਦਰਸ਼ਨ ਸਿੰਘ ਫੇਰੂਮਾਨ ਦਾ ਮਰਨ ਵਰਤ ਆਇਆ। ਜਸਵੰਤ ਸਿੰਘ ਮਾਨ, ਸੁਰਜੀਤ ਸਿੰਘ ਨਾਰੰਗ, ਗੁਰਬਚਨ ਸਿੰਘ ਕਲਸੀ, ਹਰਜਿੰਦਰ ਸਿੰਘ ਦਲਗੀਰ, ਹਰਦੀਪ ਸਿੰਘ ਬਾਜਵਾ, ਹਰਜੀਤ ਸਿੰਘ ਸੰਧੂ, ਸੁਰਿੰਦਰ ਸਿੰਘ ਹੋਠੀ ਨੇ ਇਸ ਮੌਕੇ ਸੰਜੀਦਗੀ ਨਾਲ ਕੰਮ ਕੀਤਾ। ਮਾਨ ਤੋਂ ਬਾਅਦ ਜਸਵੰਤ ਸਿੰਘ ਗਰੇਵਾਲ, ਹਰੀ ਸਿੰਘ, ਜਗੀਰ ਸਿੰਘ ਪ੍ਰਧਾਨ ਬਣੇ, ਪਰ ਇਹ ਸਭ ਕਾਗਜ਼ੀ ਪ੍ਰਧਾਨ ਹੀ ਸਨ। ਇਸ ਦੌਰਾਨ ਹਰਸਿਮਰਨ ਸਿੰਘ, ਹਰਜਿੰਦਰ ਸਿੰਘ ਦਲਗੀਰ, ਮਨਜੀਤ ਸਿੰਘ ਨਾਭਾ, ਬਲਵੰਤ ਸਿੰਘ ਰਾਮੂਵਾਲੀਆ, ਸਿੱਖ ਸਟੂਡੈਂਟ ਫੈਡਰੇਸ਼ਨ, ਯੂਥ ਫੈਡਰੇਸ਼ਨ ਵੀ ਆਪੋ ਆਪਣੇ ਫੱਟੇ ਲਾ ਕੇ ਆਪੋ ਆਪਣੀ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਕਾਗਜ਼ੀ ਪ੍ਰਧਾਨ ਬਣੇ ਰਹੇ। ਪਰ 2 ਜੁਲਾਈ 1978 ਦੇ ਦਿਨ ਭਾਈ ਅਮਰੀਕ ਸਿੰਘ ਪੁੱਤਰ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਨਿਰੰਕਾਰੀਆਂ ਵੱਲੋਂ ਸਿੱਖਾਂ ਦੇ ਕਤਲਾਂ ਮਗਰੋਂ ਸਿੱਖ ਹੋਮਲੈਂਡ 'ਚ ਖਾੜਕੂ ਲਹਿਰ ਸ਼ੁਰੂ ਹੋ ਗਈ ਸੀ। ਭਾਈ ਅਮਰੀਕ ਸਿੰਘ ਦੇ ਪ੍ਰਧਾਨ ਬਣਨ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਕਸ਼ਾ ਹੀ ਬਦਲ ਗਿਆ ਤੇ ਇਹ ਬਹੁਤ ਤਾਕਤਵਰ ਜਥੇਬੰਦੀ ਬਣ ਗਈ। 1978 ਤੋਂ 1996 ਤੱਕ ਇਸ ਜਥੇਬੰਦੀ ਨੇ ਬਹੁਤ ਸ਼ਹੀਦੀਆਂ ਦਿੱਤੀਆਂ ਤੇ ਪੰਜਾਬ ਦੀ ਸਿਆਸਤ 'ਚ ਇਸ ਦਾ ਬੋਲਬਾਲਾ ਰਿਹਾ। 1983 ਬਾਬਾ ਬਕਾਲਾ 'ਚ CRPF ਨੇ ਨਿਹੰਗ ਮਾਰੇ। ਜੁਲਾਈ 1982 ਮਗਰੋਂ ਜਦੋਂ ਸਰਕਾਰ ਨੇ ਭਿੰਡਰਾਂ ਮਹਿਤਾ ਜੱਥਾ, ਅਖੰਡ ਕੀਰਤਨੀ ਜੱਥਾ, ਦਲ ਖਾਲਸਾ ਤੇ ਬੱਬਰ ਖਾਲਸਾ ਨੂੰ ਹੱਥ ਪਾ ਲਿਆ ਤਾਂ ਪਿੱਛੇ ਸਿਰਫ ਨਿਹੰਗਾਂ ਦੇ ਜੱਥੇ ਰਹਿ ਜਾਂਦੇ ਸਨ। ਇਸੇ ਸਾਜ਼ਿਸ਼ ਹੇਠ 2 ਜੁਲਾਈ ਨੂੰ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ 'ਚ CRPF ਨੇ ਬੁੱਢਾ ਦਲ ਦੇ ਡੇਰੇ ਤੇ ਹਮਲਾ ਕਰਕੇ 2 ਨਿਹੰਗਾਂ ਨੂੰ ਮਾਰ ਦਿੱਤਾ ਤੇ 8 ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਇਲਾਵਾ ਡੇਰੇ ਦਾ ਕਾਫੀ ਸਮਾਨ ਵੀ ਲੁੱਟਿਆ ਗਿਆ। 1984 9ਵੀਂ ਸਿੱਖ ਰੈਜੀਮੈਂਟ ਤੋੜੀ ਗਈ। ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਰੋਸ ਵਜੋਂ ਸਿੱਖ ਫੌਜੀਆਂ ਵੱਲੋਂ ਅੰਮ੍ਰਿਤਸਰ ਨੂੰ ਮਾਰਚ ਕਰਨ ਕਾਰਨ ਸਜ਼ਾ ਵਜੋਂ ਭਾਰਤ ਸਰਕਾਰ ਨੇ ਫੌਜ ਦੀ 9ਵੀਂ ਸਿੱਖ ਰੈਜੀਮੈਂਟ, ਜੋ ਕਿ ਸਿਰਫ ਸਿੱਖਾਂ ਦੀ ਸੀ, ਨੂੰ ਤੋੜ ਦਿੱਤਾ। 2 ਜੁਲਾਈ 1986 ਦੇ ਦਿਨ ਗੁਰਦਾਸਪੁਰ ਪੁਲਿਸ ਨੇ ਕੁਲਦੀਪ ਸਿੰਘ, ਸੁਖਦੇਵ ਸਿੰਘ ਤੇ ਸ਼ੀਰਾ ਨੂੰ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤਾ। ਇਸ ਤੋਂ ਇਲਾਵਾ 2 ਜੁਲਾਈ 1988 ਦੇ ਦਿਨ ਪੁਲਿਸ ਨੇ ਚੋਟੀ ਦੇ ਖਾੜਕੂ ਨਿਸ਼ਾਨ ਸਿੰਘ ਏਰੀਆ ਕਮਾਂਡਰ ਨੂੰ ਮੁਕਾਬਲੇ 'ਚ ਸ਼ਹੀਦ ਕੀਤਾ। ਇਸ ਸਮੇਂ ਦੌਰਾਨ ਰੁਪਿੰਦਰ ਸਿੰਘ ਬਬਲਾ ਅਤੇ ਗੁਰਦੀਪ ਸਿੰਘ ਦੀਪਾ ਨੂੰ ਸ਼ਹੀਦ ਕੀਤਾ ਗਿਆ। 2 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਗੁਰਬੀਰ ਸਿੰਘ ਰਾਜੂ ਪੁੱਤਰ ਜੋਗਿੰਦਰ ਸਿੰਘ ਫੋਰਮੈਨ ਵਾਸੀ ਝਬਾਲ ਤਰਨਤਾਰਨ ਨੂੰ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 2 ਜੁਲਾਈ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।